दर्शकों ब्रेक तो बाद तुहाडा सब दा निੱਘਾ स्वागत है। दोनों इशूज़ उपर सानूं तुहाडे सारिਆਂ ਦੇ जो कामेंट्स ने ਉਹ मिल चुके ने। ਅਸੀਂ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਅੱਜ ਦਾ ਜੋ ਥਰਡ ਇਸ਼ੂ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਆਪਾਂ ਜੋ ਮੈਸੇਜ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਜੀ ਮੋਦੀ ਦੀ ਸਰਕਾਰ ਹੁਣ ਦੁਬਾਰਾ ਬਣ ਗਈ ਹੈ ਤਾਂ ਕੀ ਹੋਏਗਾ ਜੀ ਅਸੀਂ ਬੇਸ਼ੱਕ ਜਿਹੜਾ ਇਸ ਦੇ ਉੱਤੇ ਅੱਡ-ਅੱਡ ਸਮਿਆਂ ਦੇ ਉੱਤੇ ਆਪਣੀ ਕਮੈਂਟਰੀ ਦਿੰਦੇ ਬਿਲਕੁਲ ਪਰ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਆਲਮੋਸਟ 8-10 ਦਿਨਾਂ ਦੇ ਟਾਈਮ ਦੇ ਵਿੱਚ ਹੀ ਬਹੁਤ ਸਾਰੀਆਂ ਬੇਸਿਕ ਚੇਂਜਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਰਕੇ ਆਰਐਸਐਸ ਦੇ ਏਜੰਡੇ ਨੂੰ ਹੀ ਅੱਗੇ ਤੋਰਿਆ ਜਾ ਰਿਹਾ ਜਿਹੜਾ ਪਹਿਲਾਂ ਵੀ ਸੀ 5 ਸਾਲ ਚੱਲਦਾ ਰਿਹਾ ਜੀ ਲੇਕਿਨ ਜਿਵੇਂ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਡੀਲਿਮਿਟੇਸ਼ਨ ਕਰਕੇ ਜੰਮੂ ਲਦਾਖ ਰੀਜਨ ਦੀਆਂ ਸੀਟਾਂ ਵਧਾ ਕੇ ਕਸ਼ਮੀਰੀਆਂ ਨੂੰ ਮਾਈਨੋਰਟੀ 'ਚ ਕਰਨ ਦੀ ਲਾਈਨ ਜਿਹੜਾ ਇਮੀਡੀਏਟ ਸੀ ਫਿਰ ਅਸੀਂ ਸ਼ਿਲੌਂਗ ਦੀ ਗੱਲ ਕੀਤੀ ਕਿ ਕਿਵੇਂ ਹਾਲਾਂਕਿ ਇੱਕ ਉਹਨਾਂ ਦੇ ਟੂਚੇ ਨੇ ਲਿਖਿਆ ਕਿ ਜੀ ਤੁਸੀਂ ਫੈਕਟਸ ਨਹੀਂ ਚੈੱਕ ਕਰਦੇ ਸ਼ਿਲੌਂਗ ਕ੍ਰਿਸਚੀਅਨ ਮੇਜੋਰ ਜਿਹੜਾ ਮੇਘਾਲਿਆ ਜਿੱਥੇ ਸ਼ਿਲੌਂਗ ਹੈ ਜੀ ਉਹ ਕ੍ਰਿਸਚੀਅਨ ਮੈਜੋਰਟੀ ਸਟੇਟ ਹੈ ਔਰ ਖਾਸੀ ਟ੍ਰਾਈਬ ਕ੍ਰਿਸਚੀਅਨਸ ਦਾ ਜਿਹੜਾ ਨਾ ਕਿ ਸਿੱਖਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਨੇ ਸ਼ਿਲੌਂਗ ਚੋਂ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੇਘਾਲਿਆ ਦੇ ਵਿੱਚ ਵੀ ਇਹਨਾਂ ਦਾ ਜਿਹੜੀ ਹੈ ਬੀਜੇਪੀ ਉਹਦਾ ਹਿੱਸਾ ਹੈ ਸਿਸਟਮ ਦਾ ਔਰ ਜਿਹੜੇ ਉੱਥੇ ਰੂਲਿੰਗ ਲੋਕ ਨੇ ਉਹ ਤਾਂ ਪਤਾ ਵੀ ਨਹੀਂ ਹੁੰਦਾ ਕੌਣ ਕਿਹਨੂੰ ਕਿੱਥੇ ਕਰ ਰਿਹਾ ਏਜੰਡਾ ਹਿੰਦੂ ਤਵੀਆਂ ਦਾ ਹੀ ਹੈ ਸੋ ਇਹ ਅਸੀਂ ਦੋ ਦੇਖਿਆ ਹੁਣ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਇਹ ਖਬਰ ਜਿਹੜੀ ਆਈ ਜ਼ਾਹਰ ਹੈ ਕਿ ਜਿਹੜੀ ਬਿਊਰੋਕ੍ਰੇਸੀ ਹੈ ਜਿਹਨੂੰ ਅਸੀਂ ਪੰਜਾਬੀ 'ਚ ਅਫਸਰਸ਼ਾਹੀ ਕਹਿੰਦੇ ਹਾਂ ਅੰਗਰੇਜ਼ਾਂ ਨੇ ਜਿਨ੍ਹਾਂ ਦੀ ਗਿਣਤੀ ਕਦੇ ਵੀ 20-25 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ 33 ਕਰੋੜ ਲੋਕਾਂ ਤੇ ਉਹ ਰਾਜ ਕਰਦੇ ਰਹੇ ਉਹਨਾਂ ਨੇ ਇੱਕ ਪਾਸੇ ਤਾਂ ਆਪਣਾ ਇੱਕ ਇਫੈਕਟਿਵ ਮੁਖਬਰ ਸਿਸਟਮ ਜਾਂ ਲਾਇਲ ਸਿਸਟਮ ਜਿਹੜੇ ਜ਼ੈਲਦਾਰ ਲੰਬਰਦਾਰ ਔਰ ਇਸ ਕਿਸਮ ਦੇ ਰਾਏ ਬਹਾਦਰ ਸਰਦਾਰ ਬਹਾਦਰ ਖਾਨ ਬਹਾਦਰ ਖੜੇ ਕੀਤੇ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਬਹੁਤ ਇਫੈਕਟਿਵ ਸੀ ਬੜਾ ਜਿਹੜਾ ਉਹ ਅਸਰਦਾਰ ਸੀ ਉਹ ਸੀ ਉਹਨਾਂ ਦੀ ਬਿਊਰੋਕ੍ਰੇਸੀ ਦੇ ਸਿਰ ਤੇ ਉਹਨਾਂ ਨੂੰ ਉਹ ਬਹੁਤ ਪਾਵਰਫੁਲ ਸਨ ਉਹਨਾਂ ਦਾ ਜਿਹੜਾ ਆਈਸੀਐਸ ਸਿਸਟਮ ਇੰਡੀਅਨ ਸਿਵਲ ਸਰਵਿਸ ਦਾ ਜਿਹਨੂੰ ਬਾਅਦ ਦੇ ਵਿੱਚ ਇਧਰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਕਿਹਾ ਜਾਣ ਲੱਗਾ ਔਰ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਐਡਮਿਨਿਸਟ੍ਰੇਟਿਵ ਸਰਵਿਸ ਹੈ ਉਹ ਬਹੁਤ ਪਾਵਰਫੁਲ ਸੀ ਬੇਸ਼ੱਕ ਉਹਨਾਂ ਦੇ ਕੋਲ ਜਿਹੜੀ ਪਾਵਰ ਇੰਤਹਾ ਪਾਵਰ ਸੀ ਪਰ ਉਹਦੇ ਥੱਲੇ ਇੱਕ ਇਫੈਕਟਿਵਨੈਸ ਸੀ ਜਿੱਥੋਂ ਤੱਕ ਜਿਹੜਾ ਵੀ ਲਾਅ ਬੇਸ਼ੱਕ ਉਹ ਬ੍ਰਿਟਿਸ਼ ਫੇਵਰਿੰਗ ਹੀ ਲਾਅ ਸੀਗੇ ਲੇਕਿਨ ਉਹਨੂੰ ਲਾਇਲ ਵੀ ਸੀ ਲੋਕਾਂ ਨੂੰ ਜਸਟਿਸ ਵੀ ਮਿਲਦਾ ਸੀ ਉਸੇ ਲਾਅ ਦੇ ਥੱਲੇ ਲੋਕਾਂ ਦੀ ਪਹੁੰਚ ਵੀ ਸੀ ਜੇ ਤਹਿਸੀਲਦਾਰ ਲੈਵਲ ਤੇ ਦੂਸਰੇ ਉਹਨਾਂ ਦਾ ਸੀ ਕਿ ਜੀ ਲੋਕਾਂ 'ਚ ਜਾਣਾ ਹੈ ਇੰਨੇ ਦਿਨ ਆਪਣੇ ਡਿਸਟ੍ਰਿਕਟ 'ਚ ਗੁਜ਼ਾਰਨੇ ਨੇ ਔਰ ਉਸ ਸਾਰੇ 'ਚ ਲੋਕਾਂ ਦੇ ਨਾਲ ਉਹਨਾਂ ਦੀ ਸਾਂਝ ਸੀ 47 ਤੋਂ ਬਾਅਦ ਜਿਨ੍ਹਾਂ ਦੇ ਹੱਥ ਪਾਵਰ ਆਈ ਬ੍ਰਾਹਮਣਵਾਦੀਆਂ ਦੇ ਉਹਨਾਂ ਨੇ ਕੁਛ ਤਾਂ ਉਹ ਆਈਸੀਐਸ ਚੱਲ ਹੀ ਰਹੇ ਸੀ ਪੁਰਾਣੇ ਸਿਸਟਮ ਦੇ ਜਿਨ੍ਹਾਂ ਨੇ ਜਿਹੜਾ ਉਹ ਸਰਕਾਰ ਦੀ ਧੌਂਸ ਨਹੀਂ ਮੰਨੀ ਉਹਨਾਂ ਨੂੰ ਸਰ ਕਪੂਰ ਸਿੰਘ ਵਰਗੇ ਨੂੰ ਕੱਢ ਕੇ ਬਾਹਰ ਮਾਰਿਆ ਤੇ ਹੌਲੀ ਹੌਲੀ ਜਿਹੜਾ ਇਹਨਾਂ ਨੇ ਨਵਾਂ ਆਈਐਸ ਸਿਸਟਮ ਇੰਟਰੋਡਿਊਸ ਕੀਤਾ ਜ਼ਾਹਰ ਹੈ ਉਹਨਾਂ ਦੀ ਇੱਕ ਕੰਡੀਸ਼ਨਿੰਗ ਵੀ ਸੀ ਔਰ ਉਹਨਾਂ ਨੂੰ ਜਿਹੜਾ ਉਹ ਪੋਲੀਟੀਸ਼ੀਅਨਸ ਦੀ ਤਾਬੇ ਲਿਆਂਦਾ ਅੰਗਰੇਜ਼ਾਂ ਦੇ ਵੇਲੇ ਉਹ ਬ੍ਰਿਟਿਸ਼ ਹਿੱਤ ਦਾ ਤਾਂ ਖਿਆਲ ਰੱਖਦੇ ਸੀ ਲੇਕਿਨ ਬਹੁਤ ਇੰਡੀਪੈਂਡੈਂਟ ਉਹ ਫੈਸਲੇ ਲੈਂਦੇ ਸੀ ਇਹਨਾਂ ਨੇ ਹੌਲੀ ਜਿਹੜੇ ਆਈਏਐਸ ਅਫਸਰ ਕਿਉਂਕਿ ਬੇਸ਼ੱਕ ਸੈਂਟਰਲ ਸਰਵਿਸ ਹੈ ਪਰ ਜਿਸ ਸਟੇਟ ਕਾਡਰ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ ਉਸ ਸਟੇਟ ਗਵਰਨਮੈਂਟ ਦੇ ਕੋਲ ਉਹਨਾਂ ਦੀਆਂ ਟ੍ਰਾਂਸਫਰ ਕਰਨ ਦਾ ਰਾਈਟ ਹੁੰਦਾ ਹੈ ਤੇ ਫਿਰ ਜਿਹੜੇ ਕੋਈ ਇਨਕਨਵੀਨੀਐਂਟ ਹੁੰਦੇ ਨੇ ਉਹਨਾਂ ਨੂੰ ਵਾਪਸ ਡੈਪੂਟੇਸ਼ਨ ਦੇ ਭੇਜ ਦਿੰਦੇ ਨੇ ਸੋ ਇਸ ਤਰੀਕੇ ਨਾਲ ਕੰਟਰੋਲਿੰਗ ਲਾਈਨ ਤਾਂ ਸ਼ੁਰੂ ਹੋ ਗਈ ਪਰ ਉਹਦੇ 'ਚ ਇੱਕ ਪਾਰਟ ਜ਼ਰੂਰ ਰਿਹਾ ਆਈਏਐਸ ਲੈਵਲ ਤੇ ਵੀ ਕਿ ਇੱਕ ਕੰਪੀਟੀਟਿਵ ਐਗਜ਼ਾਮ ਜਿਹੜਾ ਯੂਨੀਅਨ ਸਰਵਿਸ ਪਬਲਿਕ ਕਮਿਸ਼ਨ ਬਣਦਾ ਹੈ ਉਹ ਐਡਵਰਟਾਈਜ਼ ਕਰਦਾ ਹੈ ਉਸ ਦੇ ਲਈ ਇੱਕ ਕ੍ਰਾਈਟੇਰੀਆ ਹੁੰਦਾ ਹਾਲਾਂ ਉਹਦੇ 'ਚ ਉਹਨਾਂ ਨੇ ਪਹਿਲਾਂ ਸਿਰਫ ਅੰਗਰੇਜ਼ੀ 'ਚ ਇਮਤਿਹਾਨ ਹੁੰਦੇ ਸੀ ਹਿੰਦੀ ਵੀ ਕਰ ਦਿੱਤਾ ਹੈ ਚਲੋ ਉਹ ਵੀ ਅੰਡਰਸਟੈਂਡੇਬਲ ਹੈ ਲੇਕਿਨ ਫਿਰ ਵੀ ਇੱਕ ਇਹ ਗੱਲ ਲੋਕਾਂ 'ਚ ਸੀ ਕਿ ਵੀ ਜਿਹੜਾ ਸਭ ਤੋਂ ਕਾਬਲ ਹੈ ਉਹ ਐਡਮਿਨਿਸਟ੍ਰੇਸ਼ਨ 'ਚ ਆਉਂਦਾ ਹੈ ਉਹਦੇ 'ਚ ਵੀ 3 ਸਰਵਿਸਿਜ਼ ਨੇ ਇੰਡੀਅਨ ਫੋਰਨ ਸਰਵਿਸ ਬਹੁਤ ਉੱਪਰ ਵਾਲੇ ਬਾਹਰ ਐਂਬੈਸਡਰ ਜਾਂ ਡਿਪਲੋਮੈਟ ਉਸ ਲਾਈਨ ਨੂੰ ਚੁਣਦੇ ਨੇ ਨੰਬਰ 2 ਇੰਡੀਅਨ ਐਡਮਿਨਿਸਟ੍ਰੇਟਿਵ ਜਿਹੜੇ ਮੈਨੇਜਮੈਂਟ ਡੀਸੀ ਜਿਹਨਾਂ ਨੂੰ ਕਹਿੰਦਾ ਤੂੰ ਡੀਸੀ ਲੱਗਾ ਤੀਸਰਾ ਆਈਪੀਐਸ ਜਿਹੜੇ ਐਸਪੀ ਲੈਵਲ ਔਰ ਦੂਸਰੇ ਸੀ ਹੁਣ ਜਦੋਂ ਅਸੀਂ ਕਹਿੰਦੇ ਆ ਵੀ ਹਿੰਦੂਤਵਾ ਦਾ ਰਾਜ ਆ ਗਿਆ ਜਾਂ ਹਿੰਦੂਤਵਾ ਜਿਹੜੀ ਹੈ ਉਹਨਾਂ ਨੇ ਉੱਤੋਂ ਥੱਲੇ ਤੱਕ ਇੱਕ ਪਾਸੇ ਤਾਂ ਸਿਵਲ ਸਰਵਿਸਿਜ਼ ਦਾ ਆਲਰੇਡੀ ਸਟੇਟ ਲੈਵਲ ਤੇ ਜਿੱਥੇ 20-22 ਸਟੇਟਾਂ 'ਚ ਬੀਜੇਪੀ ਦੀ ਹਕੂਮਤ ਹੈ ਜਿਹੜਾ ਉਹ ਕੀ ਕਰ ਰਹੇ ਲੇਕਿਨ ਜਿਹੜਾ ਇੱਕ ਵੱਡਾ ਫੈਸਲਾ ਲਿਆ
ਕਿਉਂਕਿ ਖਬਰ ਨੂੰ ਕਿਸੇ ਨੇ ਡਿਸਕਸ ਨਹੀਂ ਕਰਨਾ ਜੀ ਅਹਿਸਾਸ ਵੀ ਨਹੀਂ ਬਹੁਤਿਆਂ ਨੂੰ ਹੋਣਾ। ਉਹਨਾਂ ਨੇ ਕਹਿਣਾ ਜੀ ਠੀਕ ਹੈ ਮੋਦੀ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਉਹਨੂੰ ਨਵੇਂ ਸਿਰਿਓਂ ਉਹਨੂੰ ਮਾਡਲ ਕਰ ਰਹੇ। ਨਹੀਂ, ਜਿਹੜਾ ਫੈਸਲਾ ਵੱਡਾ ਫੈਸਲਾ ਲਿਆ ਔਰ ਜਿਹਦੇ ਥੱਲੇ ਉਹਨਾਂ ਨੇ ਆਪਣਾ ਆਈਏਐਸ ਦਾ ਕਾਡਰ ਪੈਕ ਕਰਨਾ, ਕਿਉਂਕਿ ਭਾਰਤ ਭਰ ਦੇ ਵਿੱਚ ਉਹਨਾਂ ਦੇ ਕੋਲ ਸਾਊਥ ਚੋਂ ਜਿਹੜੇ ਨੇ ਹੁਣ ਆਰਐਸਐਸ ਵਾਲੇ ਨਹੀਂ ਨਿਕਲਣਗੇ ਜਿਹੜੇ ਆਈਏਐਸ ਪਾਸ ਕਰਨਗੇ। ਹੁਣ 40% ਆਫ ਜੁਆਇੰਟ ਸੈਕਟਰੀਜ਼ ਟੂ ਬੀ ਨੌਨ ਆਈਏਐਸ। ਹੁਣ ਜਿਹੜਾ ਆਈਏਐਸ ਬਣਦੇ ਨੇ ਐਡਮਿਨਿਸਟ੍ਰੇਟਿਵ ਸਰਵਿਸ ਡੀਸੀ ਜਿਹੜੀ ਹਾਇਰ ਲੈਵਲ ਤੇ ਜਦੋਂ ਸੈਂਟਰ 'ਚ ਐਡਮਿਨਿਸਟ੍ਰੇਸ਼ਨ ਹੈ ਫਿਰ ਉਹਨਾਂ ਦੀ ਤਰੱਕੀ ਹੁੰਦੀ ਹੈ। ਉਹ ਜੁਆਇੰਟ ਸੈਕਟਰੀ, ਅਸਿਸਟੈਂਟ ਸੈਕਟਰੀ, ਚੀਫ ਸੈਕਟਰੀ, ਇਹ ਉਹਨਾਂ ਦੀ ਫਰਦਰ ਜਿਹੜਾ ਉਹ ਕਾਡਰ ਵਾਈਜ਼ ਹੈ। ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਜੀ 40% ਜਿਹੜੇ ਅਸੀਂ ਆਫੀਸਰ ਨੇ ਜਿਨ੍ਹਾਂ ਨੂੰ ਇਹ ਪੜਿਆ ਜਾਏ ਕਿ ਆਰਐਸਐਸ ਕਾਡਰ, ਉਹ ਅਸੀਂ ਨੌਨ ਆਈਏਐਸ ਲਵਾਂਗੇ। ਉਹਨਾਂ ਨੂੰ ਕੋਈ ਉਸ ਕ੍ਰਾਈਟੇਰੀਆ ਚੋਂ ਗੁਜ਼ਰੇ ਹੋਏ ਨਹੀਂ, ਉਹ ਸਟੇਟਾਂ ਚੋਂ ਲਵਾਂਗੇ। ਜ਼ਾਹਰ ਹੈ ਕਿ ਉਹ ਆਰਐਸਐਸ ਦਾ ਕਾਡਰ। ਔਰ ਉਹਨਾਂ ਨੇ ਕਿਹਾ ਕਿ ਇਸ ਸਾਰੇ ਚ ਉਹਨਾਂ ਨੇ ਕਿਹਾ ਕਿ ਇਨਟੇਕ ਆਫ ਆਫਿਸਰਸ ਐਟ ਜੁਆਇੰਟ ਸੈਕਟਰੀ ਫਰਮ ਆਊਟਸਾਈਡ ਦਾ ਸਿਸਟਮ ਟੂ ਐਟ ਲੀਸਟ 40% ਦਾ। ਐਟ ਲੀਸਟ ਇਹਦਾ ਮਤਲਬ ਵੀ ਇਹ ਜਿਹੜਾ ਘੱਟੋ ਘੱਟ 40, ਇਹਦਾ ਮਤਲਬ ਕੋਈ ਵੀ ਕ੍ਰਾਈਟੇਰੀਆ ਨਹੀਂ ਹੈ, ਉਹ 50 ਵੀ 60 ਵੀ 70 ਵੀ, ਐਟ ਲੀਸਟ 40% ਜ਼ਰੂਰ ਜਿਹੜੇ ਨੇ ਉਹ ਉਹਨਾਂ ਦੇ ਹੀ ਹੋਣਗੇ ਜਿਨ੍ਹਾਂ ਨੂੰ ਇਹ ਉਸ ਲੈਵਲ ਤੋਂ ਲਿਆਣਗੇ। ਔਰ ਫਿਰ ਉਹ ਅੱਗੇ ਡਿਟੇਲ ਹੈ ਵੀ ਕੀ ਸਿਲੈਕਟਡ ਜੁਆਇੰਟ ਸੈਕਟਰੀਜ਼ ਰਿਕਮੈਂਡਡ ਫॉर ਲੇਟਰਲ ਹਾਇਰਿੰਗਸ। ਔਰ ਜਿਹੜੇ ਨਾਮ ਹੈ ਦੇਖੇ ਉਹਨਾਂ ਚੋਂ ਨਾਮਾਂ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਸਾਰੇ ਆਰਐਸਐਸ ਦਾ ਕਾਡਰ ਹੈ। ਔਰ ਇਹ ਮੋਦੀ ਗਵਰਨਮੈਂਟ ਲੰਬੇ ਵਕਤ ਤੋਂ ਇਹ ਪੁਸ਼ ਕਰ ਰਹੀ ਸੀ ਜੀ ਅਸੀਂ ਬਾਹਰੋਂ ਵੀ ਲਿਆ ਕਰੀਏ। ਔਰ ਇਹ ਜਿਹੜਾ ਫੈਡਰਲ ਰਿਪੋਰਟ ਦੇ ਮੁਤਾਬਕ ਹੁਣ ਇਹ ਕਿਹਾ ਕਿ ਮੋਦੀ ਗਵਰਨਮੈਂਟ ਇਜ਼ ਪਲੈਨਿੰਗ ਟੂ ਰਿਕਰੂਟ 55 ਆਫੀਸਰਸ equivalent to the rank of joint secretaries through ਨੀਤੀ ਆਯੋਗ instead of UPSC। ਇਹ ਨੀਤੀ ਆਯੋਗ ਇਹਨਾਂ ਦਾ ਹੀ ਹੈ, ਪਲੈਨਿੰਗ ਕਮਿਸ਼ਨ ਇਹਨਾਂ ਨੇ ਅਬੋਲਿਸ਼ ਕਰਕੇ ਜਿਹੜਾ ਨਹਿਰੂ ਨੇ ਸ਼ੁਰੂ ਕੀਤਾ ਨੀਤੀ ਆਯੋਗ ਲਿਆਂਦਾ। ਉਹਨਾਂ ਨੇ ਕਿਹਾ ਕਿ ਵੀ 55 ਅਫਸਰ ਅਸੀਂ ਨੀਤੀ ਆਯੋਗ ਵੱਲੋਂ ਇਹ ਲਿਆ ਰਹੇ ਔਰ ਇਹ ਜਿਹੜਾ 50 ਪੋਜੀਸ਼ਨਸ ਉਹਨਾਂ ਨੇ ਨੀਤੀ ਆਯੋਗ ਦੀਆਂ ਐਡਵਰਟਾਈਜ਼ ਕਰਨਗੇ। ਸੋ ਕੁੱਲ ਮਿਲਾ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਜਦੋਂ ਅਸੀਂ ਇਸ ਸਾਰੇ ਦੇ ਨਾਲ ਇਹ ਖਬਰ ਦੇਖਦੇ ਹਾਂ ਅਜੀਤ ਡੋਵਲ ਬੈਕ ਐਜ਼ ਨੈਸ਼ਨਲ ਸਿਕਿਉਰਿਟੀ ਏਜੰਸੀ ਚੀਫ ਵਿਦ ਕੈਬਨਿਟ ਰੈਂਕ। ਹੁਣ ਏਜੰਸੀਆਂ ਕਿਵੇਂ ਰਨ ਕਰਦੀਆਂ ਨੇ, ਜਾਂ ਅਜੀਤ ਡੋਵਲ ਜਿਹਦਾ ਆਪਣਾ ਰਿਸ਼ਤੇਦਾਰ ਵਿਪਨ ਰਾਵਤ ਫੌਜੀ ਚੀਫ, ਔਰ ਇਹ ਸਾਰਾ ਪੁਲਵਾਮਾ ਔਰ ਦੂਜਾ ਸਾਰਾ ਅਜੀਤ ਡੋਵਲ ਦੀ ਹੀ ਲਾਈਨ। ਔਰ ਮੋਦੀ ਨੇ ਆਂਦਿਆਂ ਜਿੱਥੇ ਬਾਕੀ ਆਪਣਿਆਂ ਨੂੰ ਨਵਾਜਿਆ, ਜਿਹੜੇ ਕਾਤਲ ਬ੍ਰਿਗੇਡ ਸੀ ਜਿਨ੍ਹਾਂ ਦੇ ਵਿੱਚ ਉਹ ਉੜੀਸਾ ਦਾ ਕਾਤਲ ਬਜਰੰਗ ਦਲ ਦਾ ਪ੍ਰੈਜ਼ੀਡੈਂਟ ਜਿਹਨੇ ਡਾਕਟਰ ਗ੍ਰੈਮ ਸਟੇਨ ਔਰ ਉਹਦੇ 9 ਤੇ 11 ਸਾਲ ਦੇ ਬੱਚਿਆਂ ਨੂੰ ਜਿਉਂਦਿਆਂ ਸਾੜਿਆ ਸੀ, ਉਹਨੂੰ ਮਿਨਿਸਟਰ ਬਣਾਇਆ। ਉੱਥੇ ਅਜੀਤ ਡੋਵਲ ਦੀ ਖਬਰ ਜਿਹੜੀ ਸੀ ਉਹ ਅਸੀਂ ਡਿਸਕਸ ਨਹੀਂ ਸੀ ਕੀਤੀ। ਔਰ ਇਹ ਹੈ ਕਿ ਵੀ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇਗਾ ਔਰ ਐਲੀਵੇਟਡ ਟੂ ਦਾ ਪੋਸਟ ਆਫ ਕੈਬਨਿਟ ਰੈਂਕ। ਕਿ ਹੁਣ ਸਿਰਫ ਇਹ ਨਹੀਂ ਹੈ ਵੀ ਉਹ ਏਜੰਸੀਆਂ ਦੀਆਂ ਮੀਟਿੰਗਾਂ ਜਾਂ ਦੂਜਿਆਂ ਦੇ ਵਿੱਚ ਹਿੱਸਾ ਹੋਏਗਾ, ਕਿਉਂਕਿ ਉਹਦਾ ਜਿਹੜਾ ਰੁਤਬਾ ਹੈ ਉਹ ਕੈਬਨਿਟ ਰੈਂਕ ਦਾ ਮਿਨਿਸਟਰ, ਫੁੱਲ ਫਲੈਜਡ ਮਿਨਿਸਟਰ ਹੋ ਗਿਆ। ਇਹਦਾ ਮਤਲਬ ਵੀ ਸਾਰੀ ਕੈਬਨਿਟ ਦੇ ਵਿੱਚ ਕੀ ਚੱਲ ਰਿਹਾ ਹੈ, ਕਿਹਨੇ ਸਾਹ ਉੱਚਾ ਲੈ ਲਿਆ, ਜਿਹਦੇ ਤੋਂ ਇਹਨਾਂ ਨੂੰ ਲੱਗਦਾ ਆਰਐਸਐਸ ਨੂੰ ਕਿ ਵੀ ਇਹ ਉਹਨੇ ਸਾਡੀ ਉਲੰਘਣਾ ਕਰ ਦਿੱਤੀ ਹੈ, ਉਹਨਾਂ ਦੀ ਵੀ ਇਹ ਖਬਰ ਲਿਆ ਕਰੇਗਾ। ਔਰ ਇਹ ਹੁਣ ਤੱਕ ਦੇ ਜਿੰਨੇ ਵੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਕਦੇ ਕਿਸੇ ਨੂੰ ਸੈਕੰਡ ਟਰਮ ਨਹੀਂ ਮਿਲੀ। ਡੋਵਲ ਦਾ ਓਨਲੀ ਐਨਐਸਏ ਟੂ ਗੈਟ ਏ ਸੈਕੰਡ ਟਰਮ ਹੈਲਡ ਦਾ ਰੈਂਕ ਆਫ ਮਿਨਿਸਟਰ ਆਫ ਸਟੇਟ ਇਨ ਦਾ ਪ੍ਰੀਵੀਅਸ ਟਰਮ। ਸੋ ਇਹ ਨਾ ਸਿਰਫ ਉਹਨੂੰ ਦੁਬਾਰਾ ਐਨਐਸਏ ਦੀ ਟਰਮ ਮਿਲੀ ਹੈ, ਪਰ ਪਿਛਲੀ ਹਕੂਮਤ ਵੇਲੇ ਮੋਦੀ ਦੀ ਉਹ ਮਿਨਿਸਟਰ ਆਫ ਸਟੇਟ ਸੀ, ਰਾਜ ਮੰਤਰੀ ਸੀ, ਹੁਣ ਫੁੱਲ ਕੈਬਨਿਟ ਮਿਨਿਸਟਰ ਹੈ। ਔਰ ਇਹ ਜਿਹੜਾ ਵਾਜਪਾਈ ਸਰਕਾਰ ਨੇ ਕ੍ਰੀਏਟ ਕੀਤੀ ਸੀ ਪੋਜੀਸ਼ਨ 1998 ਚ। ਪਹਿਲਾਂ ਜਿਹੜਾ ਬਰਜੇਸ਼ ਮਿਸ਼ਰਾ ਇੰਡੀਅਨ ਫੋਰਨ ਆਫਿਸਰ ਜਿਹੜਾ ਸਰਵਿਸ ਦਾ ਸੀ ਉਹ 2014 ਤੱਕ ਰਿਹਾ। ਫਿਰ ਜੇਐਨ ਦੀਕਸ਼ਤ ਰਿਹਾ। ਹੁਣ ਜੇਐਨ ਦੀਕਸ਼ਤ ਬੜਾ ਵੱਡਾ ਕਾਲਮਿਸਟ ਬਣਿਆ ਹੋਇਆ ਹੈ, ਹਿੰਦੂਤਵਾ ਲਾਈਨ ਨੂੰ ਪੂਰਾ ਪ੍ਰਮੋਟ ਕਰਦਾ। ਫਿਰ ਅਸੀਂ ਦੇਖਦੇ ਹਾਂ ਕਿ ਆਈਬੀ ਚੀਫ ਐਮਕੇ ਨਾਰਾਇਣਨ ਬੜਾ ਬਦਬੂਦਾਰ ਹਿੰਦੂ ਤਵੀ ਉਹ ਰਿਹਾ। ਔਰ ਸ਼ਿਵ ਸ਼ੰਕਰ ਮੈਨਨ ਜਿਹੜਾ ਦੂਸਰੀ ਟਰਮ ਦੇ ਵੇਲੇ ਇਹ ਰਿਲੇਟਿਵਲੀ ਬੈਲੈਂਸਡ ਬਟ ਬਹੁਤ ਕਾਬਲ ਬੰਦਾ ਉਹ ਰਿਹਾ। ਔਰ ਇਹ ਡੋਵਲ ਜਿਹੜਾ 1968 ਬੈਚ ਦਾ ਆਈਪੀਐਸ ਅਫਸਰ ਹੈ, ਇਹ ਡਾਇਰੈਕਟਰ ਵੀ ਰਿਹਾ ਇੰਟੈਲੀਜੈਂਸ ਬਿਊਰੋ ਦਾ। ਪੰਜਾਬ ਦੇ ਵਿੱਚ ਇਹਨੇ ਦਾਅਵਾ ਕੀਤਾ ਹਮੇਸ਼ਾ ਆਪਣੇ ਇੰਟਰਵਿਊਜ਼ 'ਚ ਕਿ ਜਿਹੜਾ ਆਪਰੇਸ਼ਨ
ਬਲੈਕ ਥੰਡਰ ਹੋਇਆ ਸੀ, ਉਹਦੇ 'ਚ ਮੈਂ ਇੱਕ ISI ਦੇ ਕਰਨਲ ਦੇ ਰੂਪ ਦੇ ਵਿੱਚ, ਭਾਵੇਂ ਮੈਂ ਰਿਕਸ਼ਾ ਚਲਾਉਂਦਾ ਸੀ ਅੰਮ੍ਰਿਤਸਰ 'ਚ, ਪਰ ਮੈਂ ਜੁਝਾਰੂਆਂ ਤੱਕ ਪਹੁੰਚ ਕੀਤੀ। ਇਸ ਵੇਲੇ ਦਾ ਇਹ ਵੀ ਦਾਅਵਾ ਹੈ ਕਿ ਜੀ ਮੈਂ ਇੰਨੇ ਸਾਲ ਪਾਕਿਸਤਾਨ ਦੀ ਇੱਕ ਮਸਜਿਦ ਦੇ ਵਿੱਚ ਮੁੱਲਾ ਬਣ ਕੇ ਰਿਹਾ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ RSS ਦਾ ਉੱਤਰਾਖੰਡ ਦੇ ਨਾਲ ਇਹਦਾ ਸੰਬੰਧ ਹੈ। ਔਰ ਹੁਣ ਜਿਹੜਾ ਇਸ ਨੂੰ ਤਾਂ ਉਹਨਾਂ ਨੇ ਐਲੀਵੇਟ ਕੀਤਾ ਹੀ ਹੈ, ਪਰ ਜਿਵੇਂ ਅਸੀਂ ਕਿਹਾ ਵੀ ਐਟ ਲੀਸਟ 40% RSS ਦਾ ਡਾਇਰੈਕਟ ਰੈਂਕ ਜੁਆਇੰਟ ਸੈਕਟਰੀ ਲੈਵਲ ਤੇ। ਸੋ ਜਦੋਂ ਅਸੀਂ ਬ੍ਰਾਂਚਿਸ ਦੀ ਗੱਲ ਕਰਦੇ ਹਾਂ, ਐਗਜ਼ੈਕਟਿਵ, ਲੈਜਿਸਲੇਟਿਵ, ਜੁਡੀਸ਼ਰੀ, ਉਹਦੇ ਵਿੱਚ ਐਗਜ਼ੈਕਟਿਵ ਤਾਂ ਪਹਿਲਾਂ ਹੀ ਮੋਦੀ ਔਰ ਅਮਿਤ ਸ਼ਾਹ ਹੋਮ ਮਿਨਿਸਟਰ ਨੇ, ਔਰ ਜਿਹੜੀ ਐਗਜ਼ੈਕਟਿਵ ਹੈ ਉਹ ਬਿਊਰੋਕਰੇਸੀ ਹੁੰਦੀ ਹੈ। ਬਿਊਰੋਕਰੇਸੀ ਦੇ ਵਿੱਚ ਜਿੱਥੇ ਥੋੜੇ ਕੋਈ ਨਾ ਕੋਈ ਫੇਅਰ ਮਾਈਂਡਡ ਬੰਦੇ ਵੀ ਬੈਠੇ ਸੀ ਜਾਂ ਬੈਠੇ ਹੋਣਗੇ, ਜਿਹੜੇ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਹੁਣ ਉਹ ਕਹਿ ਰਹੇ ਨੇ ਵੀ ਕਾਨੂੰਨ ਅੰਬੇਦਕਰ ਦਾ ਲਿਖਿਆ ਹੋਇਆ ਭਾਰਤੀ ਸੰਵਿਧਾਨ ਹੈ, ਉਹਨੂੰ ਭਾਵੇਂ ਮੱਥਾ ਟੇਕ ਨੱਕ ਰਗੜ ਡਰਾਮਾ ਕੀਤਾ ਮੋਦੀ ਨੇ, ਉਹ ਹੁਣ ਮੰਨੂ ਦਾ ਕਾਨੂੰਨ ਚੱਲੇਗਾ ਤੇ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਵੀ ਜਿਹੜੀ ਹੈ ਉਹ ਨਾਗਪੁਰ ਵਾਲੇ ਕਰਨਗੇ ਤੇ ਉਹਨੂੰ ਇਹ ਜਿਹੜੇ ਜੁਆਇੰਟ ਸੈਕਟਰੀ ਇਹਨਾਂ ਨੇ ਹੁਣ ਲਾਣੇ ਨੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹ ਇੰਪਲੀਮੈਂਟ ਕਰਨਗੇ। ਸੋ ਇਹੀ ਸੀ ਜਦੋਂ ਸਰਦਾਰ ਕਪੂਰ ਸਿੰਘ ਨੇ 47 ਤੋਂ ਬਾਅਦ ਆਪਣੇ ਸਾਚੀ ਸਾਖੀ 'ਚ ਕਿਹਾ ਸੀ, ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿੱਖੜੇ ਕਾ। ਹੁਣ ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਇਹਨਾਂ ਸਭ ਦਾ ਰੱਬ ਹੀ ਰਾਖਾ ਹੈ, ਕਿਉਂਕਿ ਹੁਣ ਮੁਲਕ ਹਿੰਦੂ ਕਾ ਸੱਚਮੁੱਚ ਰਾਜ ਤਿਕੜੀ ਹਿੰਦੂ ਕਾ। ਜੀਰਾਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਥਰਡ ਇਸ਼ੂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਭ ਨੂੰ ਸਾਂਝੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਅਸਲਾਮ ਵਾਲੇਕਮ। ਸਾਨੂੰ ਗੈਰੀ ਸੰਧੂ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜਵੰਤ ਸਿੰਘ ਪੰਗ ਸਾਨੂੰ ਲਿਖਦੇ ਨੇ ਫਤਿਹ ਬੁਲਾਉਂਦੇ ਨੇ, ਔਰ ਗੈਰੀ ਸੰਧੂ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਭੁਪਿੰਦਰ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ, ਦਰਸ਼ਨ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਐਂਡ ਐਸ ਸੁਰਿੰਦਰ ਜੀ ਸਾਨੂੰ UK ਤੋਂ ਲਿਖਦੇ ਨੇ 에ਅਰ ਮਾਰਸ਼ਲ ਨੂਰ ਖਾਨ, ਉਹਨਾਂ ਲਿਖਿਆ ਹੈ 에ਅਰ ਮਾਰਸ਼ਲ ਨੂਰ ਖਾਨ ਪਾਕ ਫੌਜ ਦਾ ਜਾਂਬਾਜ਼ ਜਰਨੈਲ ਸੀ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ 1965 ਦੀ ਭਾਰਤ-ਪਾਕ ਜੰਗ ਦੌਰਾਨ ਉਸਨੇ ਪਾਕਿਸਤਾਨ ਦੀ 에ਅਰ ਫੋਰਸ ਨੂੰ ਤਾੜਨਾ ਕੀਤੀ ਸੀ। ਕੋਈ ਵੀ ਪਾਇਲਟ ਅੰਮ੍ਰਿਤਸਰ ਤੇ ਬੰਬ ਨਹੀਂ ਸੁੱਟੇਗਾ ਕਿਉਂਕਿ ਇੱਥੇ ਸਿੱਖਾਂ ਦਾ ਮੁਕੱਦਸ ਦਰਬਾਰ ਸਾਹਿਬ ਹੈ। ਜੇਕਰ ਕਿਸੇ ਪਾਇਲਟ ਨੇ ਇਹ ਗਲਤੀ ਕੀਤੀ, ਮੈਂ ਉਸ ਨੂੰ ਗੋਲੀ ਮਾਰ ਦੇਵਾਂਗਾ। ਹਾਲਾਂਕਿ ਉਸ ਸਮੇਂ ਭਾਰਤ ਵੱਲੋਂ ਅੰਮ੍ਰਿਤਸਰ ਵਿੱਚ ਰਾਡਾਰ ਲਾਇਆ ਸੀ ਤਾਂ ਕਿ ਉਸ ਤੇ ਪਾਕ 에ਅਰ ਫੋਰਸ ਅਟੈਕ ਕਰੇ ਤੇ ਜਵਾਬ ਵਜੋਂ ਕਿ ਇਸ ਜੰਗ ਵਿੱਚ ਸਿੱਖਾਂ ਨੂੰ ਪਾਕਿਸਤਾਨ ਖਿਲਾਫ ਖੁੱਲ੍ਹ ਕੇ ਵਰਤਿਆ ਜਾਵੇ। 에ਅਰ ਮਾਰਸ਼ਲ ਨੂਰ ਖਾਨ ਬਹੁਤ ਕਾਬਲੀਅਤ ਵਾਲੀ ਸ਼ਖਸੀਅਤ ਸੀ। ਉਹ ਪਾਕਿਸਤਾਨ ਦੇ ਬਹੁਤ ਵੱਡੇ ਅਹੁਦਿਆਂ ਤੇ ਕਾਇਮ ਰਹੇ। ਉਹ ਪਾਕਿਸਤਾਨ ਦੇ ਜਿਸ ਅਦਾਰੇ ਵਿੱਚ ਗਿਆ, ਆਪਣੀ ਕਾਬਲੀਅਤ ਨਾਲ ਉਸ ਅਦਾਰੇ ਵਿੱਚ ਜਾਨ ਪਾ ਦਿੱਤੀ। ਉਹਨਾਂ ਦੇ ਦੌਰ ਵਿੱਚ ਪਾਕ ਚੀਨ ਦਾ ਗੇਟਵੇ ਖੋਲ੍ਹਿਆ ਗਿਆ। PIA ਨੂੰ ਪਾਕਿਸਤਾਨ ਦੀ ਸ਼ਾਨਦਾਰ 에ਅਰਲਾਈਨ ਬਣਾ ਦਿੱਤਾ। ਨੂਰ ਖਾਨ ਦੀ ਬਦੌਲਤ ਚੀਨ ਵਿੱਚ PIA ਨੂੰ ਪਹਿਲੀ ਗੈਰ ਮੁਲਕੀ ਪਰਵਾਜ਼ ਉਤਾਰਨ ਦਾ ਮਾਣ ਮਿਲਿਆ। ਉਹਨਾਂ ਦੀ ਅਗਵਾਈ ਵਿੱਚ ਪਾਕ 에ਅਰ ਫੋਰਸ ਨੇ ਚੂ ਐਨ ਲਾਈ ਦਾ ਪਾਕਿਸਤਾਨ ਆਉਣ ਤੇ ਸ਼ਾਨਦਾਰ ਸਵਾਗਤ ਕੀਤਾ, ਜਿਸ ਨੂੰ ਦੁਨੀਆ ਭਰ ਦੇ ਮੈਗਜ਼ੀਨਾਂ ਨੇ ਤਸਵੀਰਾਂ ਸਾਹਿਤ ਪਬਲਿਸ਼ ਕੀਤਾ। ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਦੀ ਕਮਾਨ ਸਾਂਭੀ ਤਾਂ ਕ੍ਰਿਕਟ ਵਿੱਚ ਜਾਨ ਪਾ ਦਿੱਤੀ। 에ਅਰ ਮਾਰਸ਼ਲ ਨੂਰ ਖਾਨ ਨੂੰ ਪਾਕਿਸਤਾਨ ਸਰਕਾਰ ਵੱਲੋਂ ਤੇ ਬਾਹਰਲੀਆਂ ਹਕੂਮਤਾਂ ਨੇ ਬਹੁਤ ਸਾਰੇ ਅਵਾਰਡ ਦੇ ਕੇ ਮਾਣ ਸਤਿਕਾਰ ਦਿੱਤਾ। ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਬਹੁਤ ਸਾਰੇ ਫੌਜੀ ਸਿਵਲ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। 17A ਪਾਕਿਸਤਾਨ, हिलाले जुर्रत, हिलाले सुजाहत, सितारा कायदे आजम नाल सम्मानिया गया। सो जनरल जार्डन दे शाह लिबनान दे सदर ਡੱਚ ਹਕੂਮਤ ਵੱਲੋਂ ਉਹਨਾਂ ਨੂੰ ਆਪਣੇ ਮੁਲਕਾਂ ਦੇ ਵੱਡੇ ਅਵਾਰਡਾਂ ਨਾਲ ਸਤਿਕਾਰ ਦਿੱਤਾ ਗਿਆ। ਨੂਰ ਖਾਨ 11 ਦਸੰਬਰ 2011 ਨੂੰ ਫੌਤ ਹੋ ਗਏ। ਉਹਨਾਂ ਦੀ ਮੌਤ ਵੇਲੇ ਪਾਕਿਸਤਾਨ ਦੇ ਚੈਨਲਾਂ ਨੇ ਖਾਸ ਪ੍ਰੋਗਰਾਮ ਪੇਸ਼ ਕੀਤੇ ਸਨ। ਪਾਕਿਸਤਾਨ ਸਰਕਾਰ ਨੇ ਨੂਰ ਖਾਨ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ ਹੈ। ਜੀ ਰਾਜ ਸਾਹਿਬ, ਵੀਰ ਐਸ ਸੁਰਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇਹ ਤਾਂ ਪਹਿਲਾਂ ਪਤਾ ਸੀ ਔਰ ਕਿਸੇ ਸਾਧਨ ਰਾਹੀਂ ਪਿੱਛੇ ਵੀ ਇਸ ਦੇ ਉੱਤੇ ਇੱਕ ਆਰਟੀਕਲ ਸੀ ਜੀ ਕਿ ਕਿਵੇਂ ਨੂਰ ਖਾਨ ਨੇ ਇਹ ਤਾੜਨਾ ਕੀਤੀ ਸੀ ਆਪਣੇ ਪਾਇਲਟਸ ਨੂੰ ਕਿ ਵੀ ਜੇ ਤੁਸੀਂ ਕਿਸੇ ਨੇ ਕੋਈ ਉੱਥੇ ਬੰਬ ਸੁੱਟਿਆ ਔਰ ਦਰਬਾਰ ਸਾਹਿਬ ਦਾ ਨੁਕਸਾਨ ਹੋਇਆ
ਤੇ ਇੱਥੇ ਤੁਹਾਨੂੰ ਰਨਵੇ ਤੇ ਵਾਪਸ ਆਉਂਦੇ ਆ ਮੈਂ ਮਾਰ ਦਿਆਂਗੇ। ਜੀ ਸੋ ਜ਼ਾਹਰ ਹੈ ਕਿ ਵੀ ਇਹ ਜਿੱਥੇ ਬੇਸ਼ੱਕ ਇਹਦੇ ਨਾਲ ਕਿਤੇ ਨਾ ਕਿਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਅਨ ਗਵਰਨਮੈਂਟ ਨੇ ਰਡਾਰ ਇਸ ਪੋਜੀਸ਼ਨ ਤੇ ਲਾਇਆ ਸੀ ਕਿ ਜੇ ਉਹ ਉਹਨੂੰ ਟੇਕ ਆਫ ਕਰਨਾ ਚਾਹਣ ਤੇ ਦਰਬਾਰ ਸਾਹਿਬ ਦਾ ਨੁਕਸਾਨ ਹੋਏ, ਜੀ ਲੇਕਿਨ ਇਹ ਮੈਂ ਸਮਝਦਾ ਵੀ ਜੇ ਰੱਬ ਨੇ ਫਿਰ ਜਿਵੇਂ ਵੇਰਵੇ ਨਾਲ ਐਸ ਸੁਰਿੰਦਰ ਜੀ ਨੇ ਦੱਸਿਆ ਕਿ ਨੂਰ ਖਾਨ ਨੂੰ ਕਿਹੜੀ ਕਿਹੜੀ ਵਡਿਆਈ ਵੀ ਮਿਲੀ ਜੀ ਔਰ ਕਿਵੇਂ ਉਹਨੇ ਸਰਵ ਕੀਤਾ ਆਪਣੇ ਮੁਲਕ ਨੂੰ, ਸੋ ਬਿਲਕੁਲ। ਇਹ ਗੁਰੂ ਦੀ ਫਿਰ ਰਹਿਮਤ ਵੀ ਹੁੰਦੀ ਹੈ ਜਦੋਂ ਤੁਸੀਂ ਸਚਿਆਰੇ ਇਨਸਾਨ ਦੇ ਤੌਰ ਤੇ ਵਿਚਰਦੇ। ਸਿਰਫ ਆਪਣੇ ਹੀ ਮਜ਼ਹਬ ਨਹੀਂ ਦੂਸਰਿਆਂ ਦੇ ਵੀ ਮਜ਼ਹਬੀ ਜਜ਼ਬਾਤਾਂ ਦਾ ਧਿਆਨ ਰੱਖੋ। ਜੀ ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਫਤਿਹ ਵੀਰ ਸਿੰਘ ਦੇ ਕਾਤਲ ਹਿੰਦੁਸਤਾਨ ਦੀ ਸਾਨੂੰ ਕਿਉਂ ਨਹੀਂ ਸਮਝ ਆ ਰਹੀ, ਜਿਸ ਹਿੰਦੁਸਤਾਨ ਨੇ ਸਾਡਾ ਬੀਜ ਨਾਸ ਕਰਨ ਦੀ ਠਾਣੀ ਹੋਈ ਹੈ ਉਹ ਸਾਡੇ ਬੱਚਿਆਂ ਨੂੰ ਕਿਉਂ ਬਚਾਉਣ ਆਵੇਗਾ, ਬੱਚੇ ਨੂੰ ਬਚਾਉਣ 'ਚ ਦੇਰੀ ਇਸ ਦਾ ਪ੍ਰਤੱਖ ਪ੍ਰਮਾਣ ਹੈ। ਹਾਂ ਵੀਰ ਭੁਪਿੰਦਰ ਸਿੰਘ ਜੀ, ਅਸੀਂ ਦੂਸਰਾ ਸੈਗਮੈਂਟ ਇਸੇ ਤੇ ਹੀ ਡਿਸਕਸ ਕੀਤਾ ਹੈ, ਜੀ ਸੋ ਬਹੁਤ ਸ਼ੁਕਰੀਆ। ਇਹਨਾਂ ਦਾ ਦੂਸਰੇ ਸੈਗਮੈਂਟ ਤੇ ਹੈਗਾ ਮੈਸੇਜ, ਕਹਿੰਦੇ ਨੇ ਕਿ ਨੋਟਬੰਦੀ ਦੁਬਾਰਾ ਆ ਰਹੀ ਹੈ ਜਿਸ ਵਿੱਚ 10 ਲੱਖ ਕੈਸ਼ ਬੈਂਕ ਚੋਂ ਕਢਵਾਉਣ ਲਈ 3% ਟੈਕਸ ਦੇਣਾ ਪਵੇਗਾ। ਬਾਸ਼ਿਰ ਜੀ ਸਾਨੂੰ ਲਿਖਦੇ ਨੇ, ਗ੍ਰੇਟ ਐਂਡ ਦਰਸ਼ਨ ਸਿੰਘ ਫਤਿਹ ਬੁਲਾਉਂਦੇ ਨੇ। ਜੀ ਡਾਕਟਰ ਸਾਹਿਬ ਹੁਣ ਆਪਾਂ ਇੱਥੇ ਲੈਣੇ ਆ ਬ੍ਰੇਕ। ਹਾਂ ਹੋ ਗਿਆ ਵਕਤ ਜੀ ਵਿਊਅਰਸ ਸਾਡੇ ਨਾਲ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।